ਅੱਜ ਮੈਂ ਕੁਰਾਨ ਮਜੀਦ ਦੀ ਸੂਰਤੁਲ ਮਾਊਨ ਪੜ੍ਹੀ ਅਤੇ ਮੈਨੂੰ ਕਈ ਗੱਲਾਂ ਸਮਝ ਆਈਆਂ। ਜਿਵੇਂ ਕਿ ਇਸ ਸੂਰਤ ਦੇ ਵਿੱਚ ਅੱਲਾ ਮੀਆਂ ਜੀ ਆਪਣੇ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਫਰਮਾਉਂਦੇ ਨੇ ਕਿ ਤੁਸੀਂ ਕਦੀ ਉਸ ਬੰਦੇ ਵੱਲ ਵੇਖਿਆ ਏ ਜਿਹੜਾ ਕਹਿੰਦਾ ਏ ਕਿ ਕੋਈ ਕਿਆਮਤ ਨਹੀਂ ਆਵੇਗੀ, ਸਾਰਾ ਕੁਝ ਬਸ ਇਹੋ ਹੀ ਜ਼ਿੰਦਗੀ ਏ, ਅਤੇ ਜਾਂ ਉਹ ਕਿਆਮਤ ਨੂੰ ਭੁੱਲ ਕੇ ਐਸੇ ਜ਼ਿੰਦਗੀ ਵਿੱਚ ਮਸਤ ਹੋ ਗਿਆ ਏ ਅਤੇ ਦੁਨੀਆ 'ਤੇ ਸਾਰੇ ਬੁਰੇ ਕੰਮ ਕਰਦਾ ਫਿਰਦਾ ਏ। ਇਹੋ ਜਿਹਾ ਬੰਦਾ ਕੀ ਕਰਦਾ ਏ ਕਿ ਜਦੋਂ ਕਿਸੇ ਦਾ ਪਿਓ ਫੌਤ ਹੋ ਜਾਵੇ ਅਤੇ ਉਹਦੇ ਪੈਸੇ ਅਤੇ ਮਾਲ ਖੋਹ ਲੈਂਦਾ ਏ ਅਤੇ ਉਹਨੂੰ ਜ਼ਲੀਲ ਕਰਕੇ ਧੱਕੇ ਦਿੰਦਾ ਏ, ਅਤੇ ਜੇ ਉਹਨੂੰ ਆਪਣੇ ਕੋਲ ਰੱਖ ਵੀ ਲਵੇ ਅਤੇ ਉਹਨੂੰ ਹਰ ਵੇਲੇ ਝਿੜਕਦਾ ਰਹਿੰਦਾ ਏ। ਇਹੋ ਜਿਹਾ ਬੰਦਾ ਕਿਸੇ ਗਰੀਬ ਨੂੰ ਨਾ ਆਪ ਰੋਟੀ ਪੁੱਛਦਾ ਏ ਅਤੇ ਨਾ ਹੀ ਕਿਸੇ ਦੂਸਰੇ ਨੂੰ ਇਹ ਗੱਲ ਸਮਝਾਉਂਦਾ ਏ ਕਿ ਉਹ ਗਰੀਬ ਨੂੰ ਰੋਟੀ ਖਿਲਾਵੇ। ਯਾਨੀ ਆਪਣੇ ਪੈਸੇ ਇੰਝ ਬਚਾ ਬਚਾ ਕੇ ਰੱਖਦਾ ਏ, ਇੰਨਾ ਕੰਜੂਸ ਬਣ ਜਾਂਦਾ ਏ ਕਿ ਉਹਨੂੰ ਗਰੀਬਾਂ 'ਤੇ ਰਹਿਮ ਨਹੀਂ ਆਉਂਦਾ। ਅੱਲਾ ਮੀਆਂ ਫਰਮਾਉਂਦੇ ਨੇ ਕਿ ਕਈ ਲੋਕੀ ਨੇ ਜਿਹੜੇ ਨਮਾਜ਼ ਤੇ ਪੜ੍ਹਦੇ ਨੇ ਪਰ ਚੰਗੀ ਤਰ੍ਹਾਂ ਨਹੀਂ ਪੜ੍ਹਦੇ ਅਤੇ ਨਾ ਹੀ ਵੇਲੇ 'ਤੇ ਪੜ੍ਹਦੇ ਨੇ, ਬਲਕਿ ਵੇਖਣ ਨੂੰ ਲੱਗਦਾ ਏ ਕਿ ਨਮਾਜ਼ ਪੜ੍ਹ ਰਹੇ ਨੇ ਪਰ ਉਹਨਾਂ ਦਾ ਧਿਆਨ ਕਿੱਥੋਂ ਕਿੱਥੇ ਭਟਕਦਾ ਰਹਿੰਦਾ ਹੈ। ਬੜਾ ਹੀ ਅਫਸੋਸ ਹੈ ਵੈਸੇ ਇਹੋ ਜਿਹੇ ਨਮਾਜ਼ ਪੜ੍ਹਨ ਵਾਲਿਆਂ 'ਤੇ ਕਿ ਉਹ ਨਮਾਜ਼ ਤੇ ਪੜ੍ਹਦੇ ਨੇ ਪਰ ਭੈੜੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ, ਅਤੇ ਨਮਾਜ਼ ਅੱਲਾ ਤੋਂ ਸਵਾਬ ਵਾਸਤੇ ਨਹੀਂ ਪੜ੍ਹਦੇ ਬਲਕਿ ਇਸ ਵਾਸਤੇ ਪੜ੍ਹਦੇ ਨੇ ਕਿ ਲੋਕੀ ਉਹਨਾਂ ਨੂੰ ਬੜਾ ਹੀ ਨੇਕ ਸਮਝਣ। ਇਹੋ ਜਿਹੇ ਕੰਮ ਇਸ ਵਾਸਤੇ ਕਰਦੇ ਨੇ ਕਿ ਉਹ ਕਿਆਮਤ ਤੋਂ ਇਨਕਾਰੀ ਹੋਏ ਨੇ। ਇਹੋ ਜਿਹੇ ਲੋਕਾਂ ਕੋਲੋਂ ਜੇ ਕੋਈ ਵਰਤਣ ਵਾਲੀ ਛੋਟੀ ਜਿਹੀ ਚੀਜ਼ ਮੰਗ ਲਵੇ, ਜਿਵੇਂ ਕੋਈ ਭਾਂਡਾ, ਕੋਈ ਡੋਈ, ਕੋਈ ਦੇਚਕੀ ਜਾਂ ਕੋਈ ਲੂਣ ਜਾਂ ਮਿਰਚ, ਅਤੇ ਉਹ ਵੀ ਨਹੀਂ ਦਿੰਦੇ। ਯਾਨੀ ਆਪਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਵੀ ਕਿਸੇ ਨੂੰ ਇਸਤੇਮਾਲ ਵਾਸਤੇ ਨਹੀਂ ਦਿੰਦੇ। ਅੱਲਾ ਜੀ ਫਰਮਾਉਂਦੇ ਨੇ ਜਿਹੜੇ ਇਹ ਸਾਰੇ ਭੈੜੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਯਾਦ ਨਹੀਂ ਰਿਹਾ ਕਿ ਇੱਕ ਦਿਨ ਕਿਆਮਤ ਆਉਣੀ ਹੈ ਅਤੇ ਉਹਨਾਂ ਦੇ ਭੈੜੇ ਕੰਮਾਂ ਦੀ ਸਜ਼ਾ ਉਹਨਾਂ ਨੂੰ ਮਿਲ ਕੇ ਰਹਿਣੀ ਹੈ।